अल्लाह पाक बचा बलीस तो जो शैतान रजीम है शुरू करा ना लै अल्लाह दा ओ रहमान रहीम है। मेरे ਵੱਲੋਂ ਸਾਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਲੋਕੀ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ। ਅੱਲਾ ਕਰੇ ਜੀਂਦੇ ਰਹੋ ਵਸਦੇ ਰਹੋ ਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸਤਿ ਸ਼੍ਰੀ ਅਕਾਲ। ਮਾਸਟਰ ਬਰਿੰਦਰ ਸਿੰਘ ਜ਼ਖਮੀ ਨੂੰ ਖਾਸਲ ਖਾਸ ਅੱਲਾ ਉਹਨਾਂ ਨੂੰ ਖੁਸ਼ ਰੱਖੇ ਤੇ ਜੀਂਦੇ ਰਹਿਣ ਤੇ ਵਸਦੇ ਰਹਿਣ। ਤੇ ਉਹ ਇੰਝ ਹੁੰਦੀ ਹੈ ਨਾ ਜੀ, ਮਾਸਟਰ ਸ਼ੌਕਤ ਦੱਸਦਾ ਸੀ ਵੀ ਮਾਸਟਰ ਬਰਿੰਦਰ ਸਿੰਘ ਜ਼ਖਮੀ ਉਹਨਾਂ ਨੇ ਆਖਿਆ ਵੀ ਉਹ ਮੈਂ ਪੜ੍ਹ ਲਵਾਂ ਸਿੱਖ ਚੈਨਲ 'ਤੇ ਬੂਹੇ ਬੂਹੇ ਬਹਿਣ ਦੀ ਆਦਤ ਚੰਗੀ ਨਹੀਂ ਕੋਈ ਗਜ਼ਲ। ਅਤੇ ਮਾਸਟਰ ਬਰਿੰਦਰ ਸਿੰਘ ਜ਼ਖਮੀ ਸਾਹਿਬ, ਅਸੀਂ ਸਾਰੇ ਸਿਰ ਤੋਂ ਲੈ ਕੇ ਪੈਰਾਂ ਸਿਰਾਂ ਤੁਹਾਡੇ ਜਿਹੜੀ ਗਜ਼ਲ ਤੁਹਾਨੂੰ ਚੰਗੀ ਲੱਗੇ ਇਹ ਅਸੀਂ ਇੰਝ ਨਾ ਰੂਹਾਨੀ ਰੂਹਾਂ ਦੇ ਨਾਲ ਅਸਾਂ ਸਿੱਖਿਆ ਹੀ ਸਭ ਕੁਝ ਤੁਹਾਡੇ ਕੋਲੋਂ। ਅੱਲਾ ਤੁਹਾਨੂੰ ਸੁੱਖ ਦੇਵੇ। ਅਤੇ ਜਿਹੜਾ ਵੀ ਤੁਹਾਨੂੰ ਗਜ਼ਲ ਚੰਗੀ ਲੱਗਦੀ ਹੈ ਨਾ, ਜਿੱਥੇ ਜੀ ਕਰਦਾ ਜੇ ਛਾਪ ਲਓ, ਜਿੱਥੇ ਜੀ ਕਰਦਾ ਜੇ ਪੜ੍ਹ ਲਓ। ਇਹ ਮੇਰੀਆਂ ਨਹੀਂ, ਇਹ ਤੁਹਾਡੀਆਂ ਗਜ਼ਲਾਂ ਨੇ। ਅੱਲਾ ਤੁਹਾਨੂੰ ਸੁੱਖ ਦੇਵੇ। ਉਸ ਤੋਂ ਬਾਅਦ ਜਿਹੜਾ ਨਾ ਨਿੱਕੀ ਜਿਹੀ ਸ਼ੌਕਤ ਦੇ ਦੱਸਦਾ ਸੀ, ਕੋਈ ਗੋਂਦਲ ਸਾਹਿਬ ਨੇ, ਕੋਈ ਉਹਨਾਂ ਨੇ ਬੰਦਾ ਹੈ ਕੋਈ, ਉਸ ਪੁੱਛਿਆ ਸੀ ਵੀ ਜਿਹੜੇ ਪੰਜਾਬ ਦੇ ਲੋਕ ਨੇ ਮੋਢੇ 'ਤੇ ਪਰਨਾ ਕਿਉਂ ਰੱਖਦੇ ਨੇ, ਡਰਾਈਵਰ ਕਿਉਂ ਰੱਖਦੇ ਨੇ। ਅਤੇ ਇਹ ਹੁੰਦੀ ਨਾ ਆਪੋ ਆਪਣੀ ਜਿਵੇਂ ਰਹਿਣ ਸਹਿਣ ਹੋ ਜਾਂਦਾ। ਮੈਂ ਨਾ ਜਿਹੜਾ ਨਾ ਵਾਦੀ ਹੈ ਛੱਛ ਹਜ਼ਰੂਏ ਇੱਕ ਤਹਿਸੀਲ ਸਬ ਤਹਿਸੀਲ ਅਟਕਦੀ, ਉੱਥੇ ਮੈਂ ਨੌਕਰੀ ਕਰਨ ਗਿਆ ਅਤੇ ਉੱਥੇ ਨਾ ਇੱਕ ਅਸੀਲ ਕੁੱਕੜ ਹਰ ਬੰਦੇ ਦੇ ਹੱਥ 'ਚ ਇੱਕ ਬਟੇਰਾ ਹੁੰਦਾ ਸੀ ਅਤੇ ਉਹ ਇੱਕ ਮੂੰਡੇ 'ਤੇ ਚਾਦਰ ਰੱਖੀ ਹੁੰਦੀ ਸੀ। ਉਹਨਾਂ ਦਾ ਇੱਕ ਰਹਿਣ ਸਹਿਣ ਇੱਥੇ ਅਸੀਂ ਜੂੰ ਜੰਮੇ ਹਾਂ ਨਾ, ਅਸੀਂ ਵੀ ਜਾਂਦੇ ਹਾਂ। ਸਾਡੇ ਉਹ ਪ੍ਰਿੰਸੀਪਲ ਨੇ ਸਾਡੇ ਕੋਲ ਸਾਫੇ ਵੀ ਲਵਾ ਦਿੱਤੇ। ਉਹਨੇ ਆਇਆ ਤੁਸੀਂ ਮੋਢੇ 'ਤੇ ਸਾਫੇ ਨੌਕਰੀ ਕਰਦੇ ਨੇ ਨਾ, ਉਹਨਾਂ ਸਾਡੇ ਮੋਢੇ ਤੋਂ ਸਾਫੇ ਸਿਰ ਤੋਂ ਪੱਗਾਂ ਵੀ ਲਵਾ ਦਿੱਤੀਆਂ। ਉਹ ਐਵੇਂ ਕਿ ਕਲਚਰ ਹੈ, ਤਹਿਜ਼ੀਬ ਹੈ। ਇਹਦੇ ਜਿਹੜੇ ਨੇ ਨਾ ਜਿਵੇਂ ਜਿਵੇਂ ਸਾਫੇ ਦੇ ਬੜੇ ਫਾਇਦੇ ਨੇ। ਸਾਫਾ ਹੋਵੇ ਕੋਲ ਅਤੇ ਉਹਦੇ ਨਾਲ ਲੱਕ ਬੰਨ੍ਹ ਕੇ ਨਹਾਇਆ ਜਾ ਸਕਦਾ। ਸਾਫਾ ਹੋਵੇ ਕੋਲ ਅਤੇ ਜਿਹੜਾ ਮਾਸਕ ਨਹੀਂ ਇਹਦਾ ਵੀ ਕੰਮ ਦਿੰਦਾ, ਘਟਾ ਮਿੱਟੀ ਨਹੀਂ ਹੁੰਦਾ। ਸਾਫਾ ਹੋਵੇ ਅਤੇ ਉਹਦੇ ਨਾਲ ਲੱਕ ਬੰਨ੍ਹ ਕੇ ਸਿਰ 'ਤੇ ਵੜ ਲੈਂਦਾ। ਅਗਲੇ ਜ਼ਮਾਨੇ ਦੇ ਵਿੱਚ ਨਾ ਜੰਗਾਂ ਅਤੇ ਲੜਾਈਆਂ ਹੁੰਦੀਆਂ ਸਨ ਛੋਟਿਆਂ ਦੀਆਂ ਕੁਹਾੜੀਆਂ ਦੀਆਂ। ਉਹ ਫਿਰ ਜਦੋਂ ਕਿਸੇ ਦਾ ਮੁਸੀਬਤ ਬਣਦੀ ਸਿਰ 'ਤੇ ਸਾਫਾ ਬੰਨ੍ਹ ਲੈਂਦਾ ਸੀ, ਸਿਰ ਵੱਜ ਜਾਂਦਾ ਸੀ। ਸੀਨਾ 'ਤੇ ਸਿਰ ਵੱਜ ਜਾਵੇ ਨਾ ਅਤੇ ਫਿਰ ਬੰਦਾ ਜਿਹੜਾ ਚਲੋ ਸੱਟਾਂ 'ਤੇ ਲੱਗ ਜਾਣ ਮਰਦਾ ਨਹੀਂ, ਉਹ ਫਿਰ ਸਾਫਾ ਬੰਨ੍ਹ ਲੈਂਦੇ ਸਨ। ਇਹ ਸਾਫੇ ਦੇ ਨਾਮ ਵੀ ਵੱਖੋ ਵੱਖ ਜੇ। ਸਾਫਾ ਸਾਫੀ ਤੋਂ ਬਣਿਆ ਸਾਫ ਕਰਨ ਵਾਲਾ। ਜਿਹੜੇ ਸਾਡੇ ਜ਼ਿਲ੍ਹਾ ਝੰਗਦੇ ਨੇ ਨਾ ਉਹ ਉਹਨਾਂ ਨੂੰ ਪਟਕਾ ਵੀ ਸੱਦਦੇ ਨੇ ਅਤੇ ਪੱਟੂ ਵੀ ਸੱਦਦੇ ਨੇ। ਪਟਕਾ ਅਤੇ ਪੱਟੂ ਅਤੇ ਸਾਫਾ ਅਤੇ ਪਰਨਾ ਵੀ ਸੱਦਦੇ ਨੇ। ਇਹਨਾਂ ਦੇ ਕਈ ਨਾਂ ਨੇ। ਇਹ ਫਿਰ ਨਾ ਇਹਨਾਂ ਦੀ ਜਿਵੇਂ ਜਿਵੇਂ ਆਏ ਨੇ ਇਹਨਾਂ ਨੂੰ ਦੋਹਰਾ ਕਰਕੇ ਵੱਡੀ ਚਾਦਰ ਵੀ ਮੋਢੇ 'ਤੇ ਸਿਰ 'ਤੇ ਪੱਗ ਬਣ ਗਈ, ਉਹ ਮੋਢੇ 'ਤੇ ਰੱਖ ਲਿਆ, ਮੂੰਹ ਪੂੰਝ ਲਿਆ। ਫਿਰ ਇੱਥੇ ਇੱਕ ਮੈਂ ਹੋਰ ਗੱਲ ਦੱਸਦਾ ਜਾਂ, ਹਰ ਇੱਕ ਨੇ ਇਹਦਾ ਵੇਖੋ ਨਾ, ਹੁਣ ਅਰਬੀ ਨੇ ਉਹ ਸਿਰ 'ਤੇ ਰੁਮਾਲ ਰੱਖਦੇ ਨੇ। ਅਸੀਂ ਆਖਿਓ ਕਿਉਂ ਰੱਖਦੇ ਨੇ ਰੁਮਾਲ? ਉਹਨਾਂ ਦਾ ਉੱਥੇ ਨਾ ਜਿਵੇਂ ਕਿਸੇ ਵੱਡੇ ਰੱਖਿਆ, ਕਿਸੇ ਵੱਡੇ ਚੌਧਰੀ ਰੱਖਿਆ। ਸਾਡੇ ਇੱਥੇ ਹਾਥੀ ਚੱਕ ਕੇ ਇੱਥੋਂ ਸਿੱਧਾ ਜਿੱਥੇ ਮੈਂ ਹੱਥ ਕਰਨਾ ਪਿਆ। ਇੱਥੇ ਸਨ ਬੜੇ ਪੜ੍ਹੇ ਲਿਖੇ ਸਰਦਾਰ। ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਤਾਂ ਹਸਪਤਾਲ ਸਕੂਲ ਬਣਾਏ ਸਨ। 30 ਚੱਕ 30 ਜੀਂਬੇ। ਜੇ ਉਹ ਸੁਣਦੇ ਨੇ ਤਾਂ ਉਹਨਾਂ ਦੇ ਵੱਡੇ ਇਹ ਇੰਨਾ ਪਿੰਡ ਜਦੋਂ ਦੇ ਉੱਧਰਲੇ ਇੱਧਰ ਆਏ ਨੇ ਇਹਨਾਂ ਪਿੰਡ ਦਾ ਬੇੜਾ ਗਰਕ ਕਰ ਦਿੱਤਾ। ਨਹੀਂ ਤਾਂ ਉੱਥੇ 40 ਮਣ ਉਸ ਜ਼ਮਾਨੇ 'ਚ 47 ਤੋਂ ਪਹਿਲਾਂ ਕਪਾਹ ਕੱਢ ਦਿੰਦੇ ਸਨ, ਗਿਣ ਕੇ ਬੂਟੇ ਲਾਉਂਦੇ ਸਨ। ਉਹ ਸਰਦਾਰ ਪੜ੍ਹੇ ਲਿਖੇ, ਸਿੱਖ ਦਾ ਮਤਲਬ ਵੀ ਪੜ੍ਹਿਆ ਲਿਖਿਆ। ਉਹਨਾਂ ਨੇ ਨਹਾ ਕੇ ਆਪਣੇ ਵਾਲ ਜਿਹੜੇ ਨੇ ਗੁਰੂ ਸਾਹਿਬ ਦਾ ਜੋ ਹੈ ਵੀ ਵਾਲ ਰੱਖਣੇ ਨੇ, ਦਾੜੀਆਂ ਉਹਨਾਂ ਨੂੰ ਸਾਰਿਆਂ ਨੂੰ ਧੋਣਾ, ਖੁਸ਼ਬੂ ਵਾਲਾ ਤੇਲ ਲਾਉਣਾ, ਸਾਫ਼ ਕਰਨਾ। ਜਿਹੜੇ ਉਹਨਾਂ ਦੇ ਨੌਕਰ ਸਨ ਨਾ ਉਹ ਉਹਨਾਂ ਸਰਦਾਰਾਂ ਨੂੰ ਵੇਖ ਕੇ ਇਹਨਾਂ 'ਤੇ ਲੱਸੀ ਲੁੱਸੀ ਨਾਲ ਨਹਾ ਕੇ ਤੇ ਬੰਨ੍ਹ ਲੈਂਦੇ ਸਨ। ਸਰਦਾਰ ਜਿੱਥੋਂ ਲੰਘ ਜਾਂਦਾ ਸੀ ਨਾ ਉੱਥੋਂ ਖੁਸ਼ਬੂ ਆਉਂਦੀ ਰਹਿੰਦੀ ਸੀ ਕਿੰਨਾ ਚਿਰ। ਅਤੇ ਜਿਹੜਾ ਉਹਨਾਂ ਦਾ ਨੌਕਰ ਲੰਘ ਜਾਂਦਾ ਸੀ 3 ਦਿਨ ਉੱਥੋਂ ਬੋਝ ਨਹੀਂ ਸੀ ਮੁੱਕਦੀ। ਉਹ ਅਸੀਂ ਵੇਖਦੇ ਹਾਂ ਵੱਡਿਆਂ ਨੂੰ ਵੇਖ ਕੇ, ਜਿਹੜੇ ਵੱਡਿਆਂ ਵੇਖੇ ਨਾ ਦੂਜਿਆਂ ਨੇ ਕਰ ਲਿਆ। ਇਸ ਤਰ੍ਹਾਂ ਪਰਨਾ ਜਿਹੜਾ ਨਾ ਉਹ ਅਰਬ ਵਾਲੇ ਜਿਹੜੇ ਨੇ ਉਹ ਰੁਮਾਲ ਸਿਰ 'ਤੇ ਰੱਖਦੇ ਨੇ। ਫਿਰ ਇੱਥੇ ਇੱਕ ਹੋਰ ਮੈਂ ਗੱਲ ਦੱਸਦਾ ਜਾਵਾਂ, ਸ਼ਾਇਦ ਉਹ ਗੋਂਦਲ ਸਾਹਿਬ ਨੇ ਪੁੱਛਿਆ ਵੀ ਜਿਹੜੇ ਹੁੰਦੇ ਨੇ ਆ ਧੰਦਾ ਕਰਦੇ ਨੇ ਉਹ ਜਿਹੜੇ ਆ ਦਲਾਲ ਨਹੀਂ ਹੁੰਦੇ ਕਰਦੇ, ਜਿਹੜਾ ਅੱਗੋਂ ਨਵਾਜ਼ ਸ਼ਰੀਫ ਕਾ ਵੀ ਭੜਕਾ ਆਉਂਦੇ ਨੂੰ ਫੁੱਲ ਦਿੰਦਾ ਰਿਹਾ ਉਸ ਜਾ ਕੇ। ਉਹ ਜਾ ਕੇ ਉਹਨਾਂ ਇੱਕ ਨਿਸ਼ਾਨੀ ਰੱਖੀ ਹੁੰਦੀ ਹੈ ਵੀ ਉਹ ਰੱਖਦੇ ਨੇ ਵੀ ਆ ਜਾਓ ਕਾਰੋਬਾਰ ਬੜਾ। ਜੇ ਨਵਾਬਾਂ ਦੇ ਕੋਲ ਜਾ ਕੇ ਨਾ ਉਹਨਾਂ ਦੇ ਮੋਢੇ 'ਤੇ ਪਰਨਾ ਇੱਕ ਨਿਸ਼ਾਨੀ ਰੱਖੀ ਹੁੰਦੀ। ਜਿਹੜਾ ਸਾਡਾ ਪੰਜਾਬ ਦਾ ਨਾ ਜਾ ਕੇ ਸਰਗੋਧੇ ਵਾਲੇ ਵੇਖੀਏ, ਸਰਗੋਧੇ ਵਾਲੇ ਜੇ ਮੋਨਾ ਹਰ ਬੰਦੇ ਸੇ ਪਰਨਾ, ਉਹਦੇ ਬੜੇ ਫਾਇਦੇ ਹੁੰਦੇ ਨੇ। ਭਾਵੇਂ ਲੱਕ ਬੰਨ੍ਹ ਕੇ ਚਾਦਰ ਬੰਨ੍ਹ ਲਓ। ਅਤੇ ਸਾਡਾ ਅਸੀਂ ਕੁਛ ਐਸੇ ਢਿੱਲੇ ਮੱਠੇ ਹਾਂ, ਜਿਵੇਂ ਸਾਡੇ ਕੋਲ ਜ਼ੁਬਾਨ ਸਾਡੀ ਖੁੱਸ ਗਈ ਹੈ ਨਾ। ਜਾ ਕੇ ਵੇਖੀਏ ਇੱਕ ਬੰਦਾ ਅਨਪੜ੍ਹ, ਉਹਨੂੰ ਪਤਾ ਹੀ ਕੋਈ ਨਹੀਂ ਉਹ ਕੀ ਮੈਂ ਉਹ मकतल किसे कहते हैं, मुझे इसका नहीं पता। तो उर्दू फिर बोलन का फायदा, लफज एक दे उर्दू के मन नहीं जानते ना। उन्होंने तहकीक की होंगी है, वो जाड़ के क्वायदो जवाबत की होंगे ने, किसी गल का नहीं पता।
ਉਹ ਆਤਾ ਹੈ ਉਹ ਜਾਤਾ ਹੈ। ਉਹ ਇਹ ਨਾ ਪੰਜਾਬੀ ਜ਼ਬਾਨ ਤੋਂ ਨਾ ਜਿਵੇਂ ਅਸੀਂ ਨਫ਼ਰਤ ਕਰ ਗਏ ਨਾ, ਇੰਝ ਹੀ ਸਾਡੇ ਪਰਨਿਆਂ ਅਤੇ ਸਾਫਿਆਂ ਤੋਂ ਕਰ ਲਿਆ। ਅਤੇ ਉਹ ਹੈ ਵੀ ਜਿਵੇਂ ਹੁਣ ਵੇਖੋ ਨਾ, ਹੁਣ ਮੈਂ ਪੁੱਛਣਾ ਗੋਂਦਲ ਸਾਹਿਬ ਜ਼ਰਾ ਗੱਲ ਫਿਰ ਲੰਮੀ ਹੋ ਜਾਂਦੀ। ਜੇ ਹੁਣ ਮੇਮਾਂ ਜਿਹੜੀਆਂ ਨੂੰ ਇੰਨੇ ਉਹ ਪਾਉਂਦੀਆਂ ਨੇ, ਛੋਟੇ ਛੋਟੇ ਲੱਤਾਂ ਨੰਗੀਆਂ ਰੱਖਦੀਆਂ, ਹੁਣ ਉਹਨਾਂ ਦਾ ਉਹ ਇੱਕ ਰਿਵਾਜ ਹੈ, ਉਹਨਾਂ ਨੂੰ ਮਹਿਸੂਸ ਹੀ ਕੋਈ ਨਹੀਂ ਹੁੰਦਾ। ਜਿਹੜੇ ਨੇ ਉਹ ਅੰਗਰੇਜ਼ ਉਹ ਪੈਂਟਾਂ ਪਾਈ ਫਿਰਦੇ ਨੇ। ਅਸੀਂ ਜੇ ਪੈਂਟ ਕੋਈ ਸਾਡਾ ਬਾਲ ਪਾਲਾ ਤਾਂ ਸਾਨੂੰ ਚੰਗੀ ਨਹੀਂ ਲੱਗਦੀ। ਇਹ ਕਲਚਰ ਰਹਿਣ ਸਹਿਣ ਦਾ। ਅਤੇ ਇਹਦੇ ਫਾਇਦੇ ਇਹ ਨੇ ਵੀ ਇਹਦੇ ਵਿੱਚ ਕਈ ਨੇ ਨਾ ਮੂੰਹ ਪੂੰਝ ਲਿਆ, ਮਾਸਕ ਦਾ ਕੰਮ ਦਿੰਦਾ, ਨਮਾਜ਼ ਪੜ੍ਹਨੀ ਉਹ ਥੱਲੇ ਵਿਛਾ ਲਿਆ। ਇੱਕ ਕੋਈ ਧੀ ਹੈ ਉਹਦੀ ਇਰਜ਼ਾ ਕਿਸੇ ਉਹ ਨਾ ਉਹ ਨਾਂ ਲਿਖਿਆ ਸੀ, ਉਹ ਸ਼ੌਕਰ ਨੇ ਉਹ ਵੀ ਦੱਸਿਆ। ਉਹ ਪੁੱਛਦੀ ਸੀ ਵੀ ਮੱਕੂ ਠੱਪਣਾ, ਮੱਕੂ ਕਿਹਨੂੰ ਆਉਂਦੇ ਲਫ਼ਜ਼ੀ ਮਾਨੇ ਕੀ ਨੇ। ਇਹ ਨਾ ਮੱਕੂ ਜਿਵੇਂ ਨਾ ਮੁੱਕਾ ਨਹੀਂ ਬਣਿਆ ਜੀ, ਆ ਹੁਣ ਮੁੱਕਾ ਬਣਿਆ, ਆਹ ਹੱਥ ਹੈ ਸਿੱਧਾ, ਮੁੱਕਾ ਨਹੀਂ ਬਣ ਗਿਆ। ਇਸ ਤਰ੍ਹਾਂ ਮੁੱਕਾ ਵਿਗੜ ਵੂੜ ਕੇ ਮੱਕੂ ਬਣ ਗਿਆ। ਅਤੇ ਮੱਕੂ ਜਿਹੜਾ ਨਾ ਬੰਦੇ ਨੂੰ ਜਿਵੇਂ ਗੁੱਸਾ ਨਹੀਂ ਚੜਿਆ ਹੁੰਦਾ, ਮੂੰਹ ਸੁੱਜਿਆ ਹੁੰਦਾ, ਮੋਟੀ ਸ਼ੈ ਹੋ ਜਾਣੀ, ਮਿੱਟੀ ਦਾ ਹੋ ਜਾਂਦਾ, ਭਾਰ ਹੋ ਜਾਂਦਾ ਕਿਸੇ ਦਾ, ਜਿਹਦਾ ਮੂਡ ਖਰਾਬ ਹੋਇਆ ਹੋਵੇ, ਉਹ ਫਿਰ ਉਹਨੂੰ ਜਾ ਕੇ ਪੱਧਰਾ ਕਰ ਦੇਣਾ। ਜੇ ਕਿਸੇ ਨੂੰ ਅਗਲੇ ਕਰ ਲੈਂਦੇ ਨੇ ਕਈ ਮਾਰ ਕੇ, ਜਿਹਦਾ ਵੀ ਮੱਕੂ ਉਹ ਅੱਜ ਘਰ ਛੱਡਿਆ ਨੇ, ਉਹਦਾ ਮੱਕੂ ਠੱਪ ਦਿੱਤਾ ਨੇ ਆਪਣੇ ਦਾ, ਆਪਣੇ ਫਵਾਦ ਚੌਧਰੀ ਦਾ ਵੀ ਉਹਦਾ ਵੀ ਘਰ ਛੱਡਿਆ। ਉਹ ਇਹ ਜਿਹੜਾ ਕੋਈ ਆਦਤ ਮਾਦਤ ਹੁੰਦੀ ਹੈ ਨਾ, ਉਹਨਾਂ ਦੀ ਐਲ ਮੈਲ ਕੱਢ ਦਿੰਦੇ ਨੇ। ਅਤੇ ਉਹ ਮੇਰਾ ਬੇਟਾ ਆਭਾਰ ਜਿਹਾ ਹੋਏ ਨਾ, ਇਹਨੂੰ ਸੱਦਦੇ ਨੇ। ਸਾਡੇ ਟੋਕੇ ਮੂੰਹ ਮੋਟਾ ਹੋ ਜਾਂਦਾ ਅਤੇ ਇਹਨਾਂ ਨੂੰ ਠਪਾਉਣ ਟੁਰ ਜਾਂਦੇ, ਲਵਾਰ ਉਹਨਾਂ ਦਾ ਮੱਕੂ ਠੱਪ ਜਾਂਦਾ। ਇਹ ਗੱਲਾਂ ਤਾਂ ਦੋ ਹੋ ਗਈਆਂ ਕਰਨ ਵਾਲੀਆਂ। ਫਿਰ ਇੱਕ ਜਿਹੜਾ ਨਾ ਮੇਰਾ ਵਾਰਿਸ ਸਾਹਿਬ ਨੇ ਨਾ, ਵਾਰਿਸ ਸਾਹਿਬਾਂ ਦੇ ਸਨ ਵੀ ਇੱਕ ਨਾ ਉਹਨਾਂ ਕਿਤੇ ਵੀਡੀਓ ਸੁਣੀ ਹੈ। ਇੱਕ ਬੰਦਾ ਹੈ ਕੋਈ, ਉਹਦਾ ਜਾਨ ਮੁਹੰਮਦ ਨਾਂ ਹੈ, ਉਹਦਾ ਜਾਨ ਮੁਹੰਮਦ ਨਾਂ ਹੈ। ਅਤੇ ਉਹਨੂੰ ਪਤਾ ਗੱਲ ਪਸੰਦ ਆਈ ਹੋਏਗੀ ਵੀ ਉਹਨੂੰ ਪਤਾ ਨਹੀਂ ਗੱਲ ਚੰਗੀ ਲੱਗੀ ਵੀ ਉਹਦੇ ਆਏ ਨੇ 60 ਬਾਲ, ਸ਼ੌਕਤ ਉਹਦੇ 60 ਬਾਲ ਨੇ। 3 ਬੁੜੀਆਂ ਨੇ ਇੱਕ ਜੇ ਉਹਨੂੰ ਹੋਰ ਕਰਨੀ ਤਾਂ ਉਹਦਾ ਮੈਂ 100 ਪੂਰਾ ਕਰਨਾ। ਉਹ ਮੈਨੂੰ ਉਹਨੇ ਦੱਸੀ ਗੱਲ, ਯਾਰ ਮੈਂ ਕਿਹਾ ਇਹੋ ਜਿਹੀਆਂ ਗੱਲਾਂ ਤਾਂ ਬਹਿਸ ਨਹੀਂ ਕਰਨੀ ਚਾਹੀਦੀ। ਵੀ ਤੂੰ ਆਂਦਾ ਸੀ ਕਰੀ, ਵੀ ਬਹਿਸ ਇਹ ਕਰਨੀ ਵੀ ਬਾਲ ਜ਼ਿਆਦਾ ਜੰਮਣੇ ਵੀ ਕੋਈ ਕੰਮ ਹੈ। ਉਹ ਜੰਮ ਤੇ ਇੱਕ ਹੀ ਲਵੋ, ਇੱਕ ਹੀ ਜੰਮ ਲਵੋ। ਜੋ ਸੁਲਤਾਨ ਟੀਪੂ ਸੁਲਤਾਨ ਸਪਰਾਵਾਂ ਜੋ ਸੀ, ਆਹ ਚਨਿਓਰ ਦਾ ਸੀ, ਫਤਿਹ ਅਲੀ ਤੋਂ ਉਹਦਾ ਪੁੱਤਰ ਦਾ ਸੀ। ਚਲੋ ਇਹ ਵੀ ਕਿਸੇ ਦਿਨ ਕਰਾਂਗੇ। ਸਪਰਾ ਸੀ ਇੱਥੋਂ ਦਾ ਫਤਿਹ ਅਲੀ, ਅਤੇ ਉਹ ਇੱਥੋਂ ਮੁਗਲਾਂ ਦੇ ਜਾ ਕੇ ਬੜਾ ਦਰਾਸ਼ਾ ਸੀ, ਲੜਾਕਾ ਸੀ, ਉਹ ਮਸੂਰ ਘੱਲ ਦਿੱਤਾ। ਅਤੇ ਉੱਥੋਂ ਜਾ ਕੇ ਉੱਥੋਂ ਹੀ ਅੱਗੋਂ ਟੀਪੂ ਸੁਲਤਾਨ ਜੰਮਿਆ। ਉਹਨੇ ਇੱਕ ਹੀ ਜੰਮਿਆ ਬੱਬਰ ਸ਼ੇਰ। ਉਹ ਐਵੇਂ ਵੀ ਜੰਮੇ ਅਤੇ ਇੱਕ ਹੀ ਜੰਮੇ। ਅਤੇ ਜਿਹੜੇ 60 ਦੀ ਢੇਰੀਆਂ ਲਾਉਣੀਆਂ ਨੇ, ਉਹ ਅੰਮੀ ਸ਼ੌਕਤ ਦਾ ਹੈ ਨਾ ਅੰਮੀਪੁਰ ਬੰਗਲਾ, ਇੱਥੇ ਜੀ ਭੁਆਣਿਆਂ ਨੂੰ ਨਹਿਰ ਜਾਂਦੀ ਹੈ ਨਾ, ਉਹਦੇ 4 ਚਫੇਰੇ ਢੇਰੀਆਂ ਲੱਗੀਆਂ ਪਈਆਂ ਨੇ। 17 ਨੇ ਉਹ ਸਵੇਰੇ ਲਿਆ ਕੇ ਮੰਗਣ ਵਾਲੀਆਂ ਬੂਹਿਆਂ ਅੱਗੇ ਛੱਡ ਦਿੰਦੀਆਂ ਨੇ, ਨਾ ਲੰਘਣ ਦਿੰਦੀਆਂ ਨੇ ਨਾ ਹੋਰ। ਅਤੇ ਜੇ ਇਹੋ ਜਿਹੇ ਮੰਗਤੇ ਹੀ ਜੰਮਣੇ ਨੇ, ਤਾਂ ਪਾਕਿਸਤਾਨ ਦੇ ਤਾਂ ਹਾਕਮ ਵੀ ਸਾਰੇ ਮੰਗਤੇ ਨੇ। ਉਹ ਦਲੇਰ ਜੇ ਮੈਂ ਭੁੱਖ ਨਾਲ ਮਰ ਜਾ, ਮੰਗਣ ਗਿਆ ਅਤੇ ਮਰ ਗਿਆ ਬੰਦਾ, ਮੰਗਣ ਜਾ ਨਾ ਜਾਣੀ, ਆਪ ਜੇ ਦੇਵੇ ਦੁੱਧ ਬਰਾਬਰ ਮੰਗ ਲਈਏ ਅਤੇ ਪਾਣੀ। ਉਹ ਵਾਰਿਸ ਸਾਹਿਬ ਉਹ ਜਿਹੜੇ ਉਹਦੇ ਅੱਗੇ ਹੱਥ ਬੰਨ੍ਹੇ, ਉਹ 60 ਵਾਲੇ ਅੱਗੇ, ਜੇ ਤਾਂ ਕੋਈ ਹਾरून ਰਸ਼ੀਦ ਖਲੀਫਾ ਹੁੰਦਾ ਤਾਂ ਉਹਨੇ 7 ਉਹਨੂੰ ਉਹ ਦੇਣੇ ਸਨ ਦਿਨਾਰ ਵੀ, 100 ਦੇਣਾ ਸੀ ਅਤੇ 100 ਛਿੱਤਰ ਵੀ ਮਾਰਨਾ ਸੀ। ਵੀ ਕਿਹੜੇ ਕੰਮ ਨੂੰ ਲੱਗਾ ਹੈ, ਕੋਈ ਥੋੜ੍ਹੇ ਬਾਲ ਬਣਾਉਣਾ ਵੀ ਕੋਈ ਕੰਮ ਹੈ। ਅਗਲਿਆਂ ਤੋਂ ਰੋਟੀ ਨਹੀਂ ਲੱਭਣ ਡਈ, ਲੈਣਾ ਲੱਗੀਆਂ ਨੇ। ਉੱਤੋਂ ਜ਼ਿਆਦਾ ਚੰਗੇ ਜੰਮੋ, ਉਹਨੇ ਆਖਿਆ ਥੋੜ੍ਹਾ ਖਾਓ ਅਤੇ ਸੁਥਰਾ ਖਾਓ, ਰੁਪਈਏ ਦੀ ਢੇਰੀ ਨਾ ਚਾਹਿਓ। ਥੋੜ੍ਹੇ ਬਾਲ ਹੀ ਚੰਗੇ ਹੁੰਦੇ ਨੇ। ਅਤੇ ਇੱਥੇ ਸ਼ੌਕਤ ਉਹ ਵਾਰਿਸ ਸਾਹਿਬ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਾਵਾਂ। ਹੁਣ ਟਾਈਮ ਤਾਂ ਜ਼ਿਆਦਾ ਹੋਇਆ ਨਾ, ਮੈਂ ਇੱਕ ਗੱਲ ਕਰਕੇ ਮੁਕਾ ਦਿਆਂਗਾ। ਵਾਰਿਸ, ਮੈਂ ਤੇਰੇ ਨਾਲ ਮੁਖਾਤਬ ਹਾਂ। ਤੂੰ ਮੈਨੂੰ 1987 ਤੋਂ ਜਾਣਨਾ, ਅਤੇ 87 ਦੇ ਵਿੱਚ ਮੈਂ ਨੌਕਰੀ ਕੀਤੀ ਹੈ ਨਾ, ਅਤੇ ਪੂਰੀ ਤੂੰ ਦੇ ਫਿਰ ਅਗਾਂ ਮੈਨੂੰ 84 ਤੋਂ ਫਰੂਕ ਵੀ ਜਾਣਦਾ। ਉਹ ਵੀ ਉੱਥੇ ਗਿਆ ਹੋਸਟਲ ਦੇ ਵਿੱਚ, ਅਤੇ ਉਹਨੂੰ ਵੀ ਪਤਾ ਵੀ ਉੱਥੇ ਵੀ ਹੋਸਟਲ ਜਿਹਨੇ ਕੋਈ ਸ਼ੈ ਮੰਗੀ ਦਿੱਤੀ ਹੈ, ਇੰਝ ਹੱਥ ਨਹੀਂ ਕਦੀ ਕੀਤਾ। ਮਾਸਟਰਾਂ ਦੇ ਕੋਲ ਵੀ ਰਹੇ ਹਾਂ। ਮੈਨੂੰ ਜੋ 1300 ਤਨਖਾਹ ਹੁੰਦੀ ਸੀ, ਮੈਂ ਜਾ ਕੇ ਨਾ ਉਦੋਂ 1300 ਵੀ ਦੇ ਕੇ ਸੁੱਕਾ ਘਰ ਆ ਜਾਂਦੇ ਨੇ। ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦਾ ਰਿਹਾ। ਵਾਰਿਸ, ਤੈਨੂੰ ਸਾਰੀ ਗੱਲ ਦਾ ਪਤਾ। ਹੁਣ ਇਹ ਜਾ ਕੇ ਸਜਰੀ ਹੋਏ, ਮੈਂ ਵੀ ਇਹ ਧੂੰ ਕੱਢਣ ਲੱਗਾ ਤੇਰੀ ਗੱਲ ਦੇ ਨਾਲ। ਉਹ 60 ਸਾਲ ਬਾਲ ਜੰਮਦੇ ਨਹੀਂ। ਉਹ ਮੇਰੇ ਵਾਲਾ ਇੱਕ ਨਿੱਕਾ ਨਹੀਂ, ਉਹਦੇ ਜਾ ਕੇ ਜਿਹੜਾ ਉਹਦਾ ਉਸਤਾਦ ਹੈ, ਉਹਨੂੰ ਆਂਦਾ ਤੇਰਾ ਪਿਓ ਐਡਾ ਚੰਗਾ ਨਹੀਂ, ਅਤੇ ਮਾਮੇ ਤੇਰੇ ਨੇ ਬੜੇ ਚੰਗੇ। ਅਸੀਂ ਹਜ਼ਾਰ ਮੰਗਦੇ ਹਾਂ, ਅਤੇ ਤੇਰੇ ਪਿਓ ਕੋਲ 10,000 ਰੁਪਈਆ ਮੰਗਿਆ ਸੀ ਅਤੇ ਉਹਨਾਂ ਨਹੀਂ ਦਿੱਤਾ। ਉਹ ਮੈਨੂੰ ਤਾਂ ਚੇਤਾ ਨਹੀਂ, ਮੇਰੇ ਕੋਲ ਤਾਂ ਸਵੇਰ ਤੋਂ ਲੈ ਕੇ ਸ਼ਾਮ ਸਿੱਧਾ ਲੋਕ ਮੰਗਦੇ ਨੇ, ਅਤੇ ਮੇਰੇ ਕੋਲ ਹੁੰਦੇ ਨੇ ਅਤੇ ਦੇ ਦਿੰਦੇ। ਆਸ ਲੈ ਕੇ ਜਿਹੜਾ ਵੀ ਕੋਲ ਆਇਆ ਬਸ ਲੱਗਦੇ ਆ, ਨਹੀਂ ਬਿਆਸ ਕੀਤਾ। ਹੁਣ ਮੇਰੇ ਕੋਲ ਨਾ ਹੋਣ ਤਾਂ ਮੈਂ ਕਿਵੇਂ ਕਰਾਂ ਦੇਵਾਂ। ਅਤੇ ਮੰਗਣ ਵਾਲੇ ਅਤੇ ਹਜ਼ਾਰ ਲੈਣ ਵਾਲੇ, ਇਹ ਸਵੇਰੇ ਉੱਠੀ ਦਾ ਅਤੇ ਸ਼ਾਮ ਸਿੱਧਾ ਕਰਦੇ ਨੇ। ਉਹ ਪਤਾ ਨਹੀਂ ਭੁੱਲ ਚੋ ਨਹੀਂ ਹੋਣੇ ਕੋਲ। ਉਹ ਮੈਂ ਮੁੰਡੇ ਨੂੰ ਆਖਿਆ, ਯਾਰ ਮੈਨੂੰ ਤਾਂ ਚੇਤਾ ਨਹੀਂ ਆਉਂਦਾ। ਆਂਦਾ ਨਹੀਂ, ਉਹ ਮੰਗੇ ਸਨ ਤਾਂ ਤੂੰ ਮੈਨੂੰ ਆਖੇ ਘਰੋਂ ਪਤਾ ਕਰਕੇ ਆ, ਅਤੇ ਘਰ ਮੈਂ ਗਿਆ ਹੈ ਕੋਈ ਨਹੀਂ ਸਨ। ਹੁਣ ਜਿਹੜੇ ਪੈਸੇ ਨਾ ਹੋਣੇ, ਇਹ ਵੀ ਮੇਰਾ ਗੁਨਾਹ ਜੀ। ਵਾਰਿਸ ਸਾਹਿਬ, ਇਹ ਵੇਖ ਲਓ ਵੀ ਤੁਸੀਂ ਚੰਗੇ ਹੋ ਜਿਹੜੇ ਆ ਕਰਦੇ ਹੋ, ਆ ਪਲਾਟ ਛੜਾਟ ਲੈਂਦੇ ਹੋ ਅਤੇ ਖਾਪੇ ਲਾਉਂਦੇ ਹੋ।
ਮੈਂ ਜਿਹੜਾ ਨਾ ਹੱਕ ਹਲਾਲ ਨਾ ਤੇ ਮਸਾਂ ਆਪਣੇ ਬਾਲ ਪਾਲ ਲਈਏ ਤੇ ਠੀਕ ਹੈ। ਉਸਲਾ ਮਾਲ ਮੈਂ ਨਹੀਂ ਕਰਦਾ। ਮੈਂ ਕੋਈ ਅਕੈਡਮੀਆਂ ਨਹੀਂ ਬਣਾਈਆਂ। ਮੇਰੇ ਕੋਲ ਜੋ CSS ਵਾਲੇ ਆਉਂਦੇ ਰਹੇ ਨੇ ਟਿਊਸ਼ਨ ਪੁੱਛਦੇ ਸਨ, ਮੇਰੇ ਤੇ ਹਰਾਮ ਹੈ, ਕਿਸੇ ਨੂੰ ਕੋਈ ਦਿੱਤਾ ਹੀ ਕੋਈ ਲਿਆ ਨਹੀਂ। ਉਹ ਜਿਹੜੇ ਟਿਊਸ਼ਨਰ ਨਹੀਂ ਨਾ, ਉਹ ਜਿਹੜੇ ਦੁੱਧ ਵੀ ਉੱਥੋਂ ਪੀਂਦੇ ਨਹੀਂ, ਰੋਟੀਆਂ ਵੀ ਖਾਂਦੇ ਨਹੀਂ, ਉਹ ਸਾਨੂੰ ਗੱਲਾਂ ਕਰਦੇ ਨਹੀਂ। ਗੁਨਾਹ ਕਿਹੜਾ ਹੋਰ ਕੋਈ ਨਹੀਂ ਲੱਭਾ ਇਮਰਾਨ ਖਾਨ ਤਰ੍ਹਾਂ ਉਹ ਜੇ ਵੀਡੀਓ ਬਣਾਈ ਫਿਰਦੇ। ਸਾਡੇ 'ਚ ਗੁਨਾਹ ਕੀ ਲੱਭ ਗਿਆ ਜੀ? ਇਹ ਹਜ਼ਾਰ ਲੋਕਾਂ ਨੂੰ ਪੈਸੇ ਨਹੀਂ ਦਿੰਦਾ ਤੇ ਜਿਹਨੂੰ ਵੀ ਦਿੱਤਾ ਨਾ ਅੱਜ ਮੈਂ ਸਾਬਤ ਕਰ ਦੇਣਾ ਉਹ ਆ 60 70 ਹਜ਼ਾਰ ਲੈਂਡ ਹੈ ਨਹੀਂ ਤਨਖਾਹ ਅਫਸਰ ਬਣਨ ਲੱਗ ਪਏ। ਉਹਨਾਂ ਦਾ ਦਾਖਲਾ ਨਹੀਂ ਸੀ ਜਾਂਦਾ, ਮੈਟ੍ਰਿਕ ਦਾ ਪਿਓ ਇੱਥੇ ਹੁੰਦੇ ਸਨ, ਉਹਨਾਂ ਦੇ ਦਾਖਲੇ ਵੀ ਕਾਸ਼ ਨੇ ਪੁੱਛੇ ਨਹੀਂ। ਉਹ ਮੈਨੂੰ ਇਸ ਵਾਸਤੇ ਕਰਨੀ ਪੈਂਦੀ ਹੈ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਆਖਰ ਮੈਂ ਇਨਸਾਨ ਹਾਂ, ਰੋਟੀ ਖਾਣਾ। ਕੋਈ ਕਿਸੇ ਦੀ ਸੜੀ ਬੜੀ ਗੱਲ ਦਾ ਗੁੱਸਾ ਵੀ ਆ ਜਾਂਦਾ ਵੀ ਮੇਰੇ ਨਾਲ ਮੁੱਕਣ। ਹਾਂ ਵੀ ਤੂੰ ਵੀ ਸਾਨੂੰ 10,000 ਰੁਪਈਆ ਜਿਹੜਾ ਹਜ਼ਾਰ ਨਹੀਂ ਦਿੱਤਾ। ਉਹ ਬਾਲ ਨੂੰ ਆਖਣ ਦਾ ਕੀ ਕੰਮ ਹੈ ਵੀ ਤੂੰ ਤੇਰਾ ਪਿਓ ਜਿਹੜਾ ਕਿਸੇ ਨੂੰ ਹਜ਼ਾਰ ਨਹੀਂ ਦਿੰਦਾ। ਉਹਨਾਂ ਨੂੰ ਪਤਾ ਨਹੀਂ ਵੀ ਅਸਾਂ ਤਾਂ ਘਰ ਬਚਾ ਕੇ ਰੱਖੀ ਕੋਈ ਸ਼ੈ ਨਹੀਂ, ਅਸੀਂ ਤਾਂ ਵਕਫ ਹਾਂ ਦੂਜਿਆਂ ਵਾਸਤੇ। ਵਾਰਸ ਤੂੰ ਕਿਤੇ ਆਣ ਕੇ ਨਾ ਤੇ ਇਹ ਉਹਨਾਂ ਦਾ ਨਾ ਗਲਤੀ ਦੂਰ ਕਰ ਲਈ। ਮੈਂ ਉਹਨੂੰ ਅਜ਼ਾਨ ਹੋਣ ਡਈ ਹੈ ਤੇ ਮੈਂ ਇੱਥੇ ਬੰਦ ਕਰਨਾ ਵਾ। ਮੇਰੇ ਸਾਰਿਆਂ ਕੋ ਮੈਂ ਉਹ ਨਾ ਜਾਂ ਅਜ਼ਾਨ ਸੁਣ ਕੇ ਨਾ ਤੇ ਇਹ ਗੱਲ ਫਿਰ ਸ਼ੁਰੂ ਕਰਦੇ ਹਾਂ। अस्सलाम वालेकुम।